सत श्री अकाल, नमस्कार ते आदाब। मैं हाँ हरजिंद कौर मांगट ते तुसीं देख रहे हो इंडोज टीवी। स्वागत है जी सारिਆਂ ਦਾ। बुलेटिन ਦੀ शुरुआत करते हैं जी ਤੇ ਵਿਚਾਰਾਂਗੇ ਪਾਕਿਸਤਾਨ ਦੇ ਮੁੱਦੇ ਤੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਾਡੇ ਸਹਿਯੋਗੀ ਨਾਸਰ ਅਲੀ ਜੀ ਸਾਡੇ ਇੰਡੋਜ਼ ਟੀਵੀ ਦੇ ਪਾਕਿਸਤਾਨ ਲਾਹੌਰ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ। ਕਰਦੇ ਹਾਂ ਜੀ ਸਵਾਗਤ। ਨਾਸਰ ਅਲੀ ਜੀ ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਜੀ। ਨਾਸਰ ਅਲੀ ਜੀ, ਪਾਕਿਸਤਾਨ ਚੌਂਕੀਆਂ ਦੇ ਉੱਤੇ ਹਮਲਿਆਂ ਦੇ ਵਿੱਚ 13 ਦਹਿਸ਼ਤਗਰਦ ਮਾਰੇ ਜਾਣ ਅਤੇ 7 ਫੌਜੀ ਹਲਾਕ ਹੋਣ ਦੀ ਖਬਰ ਹੈ ਜੀ। ਬਲੋਚ ਲਿਬਰੇਸ਼ਨ ਆਰਮੀ ਨੇ ਇਹ ਜ਼ਿੰਮੇਵਾਰੀ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਗੌਰ ਤੇ ਨੌਸ਼ਕੀ ਵਿੱਚ ਦੋਵੇਂ ਹਮਲੇ ਕੀਤੇ ਗਏ ਨੇ। ਸੋ ਕੀ ਕਾਰਨ ਸਨ ਇਹਨਾਂ ਹਮਲਿਆਂ ਦੇ ਪਿੱਛੇ, ਤੁਹਾਡੇ ਤੋਂ ਜਾਣਨਾ ਚਾਹਾਂਗੇ। हाँ जी बिल्कुल, बुध वाले दिन रात ਨੂੰ यानी कि शाम ਨੂੰ 7 ਵਜੇ ਜਿਹੜਾ ਹੈਗਾ ਇੱਕ ਪੰਜਗੋਰਾ ਤੇ ਨੌਸ਼ਕੀ ਦੇ ਵਿੱਚ ਜਿਹੜੇ ਬਲੋਚਿਸਤਾਨ ਦੇ ਇਲਾਕੇ ਹੈਗੇ ਨੇ ਤੇ ਅਗਰ ਅਸੀਂ ਇਹਨਾਂ ਇਲਾਕਿਆਂ ਦੀ ਜਿਹੜਾ ਮੁਹੱਲੇ ਵਕੂ ਹੈਗਾ ਜਿਹੜਾ ਇਲਾਕਿਆਂ ਦੀ ਜਿਹੜੀ ਸਾਖਤ ਹੈਗੀ ਅਗਰ ਅਸੀਂ ਉਹਨੂੰ ਡਿਸਕਸ ਕਰ ਲਈਏ ਤੇ ਨੌਸ਼ਕੀ ਜਿਹੜਾ ਹੈਗਾ ਉਹ ਤਕਰੀਬਨ 150 ਕਿਲੋਮੀਟਰ ਸ਼ਮਾਲ ਵਾਲੀ ਸਾਈਡ ਤੇ ਉਹਨੂੰ ਬਲੋਚਿਸਤਾਨ ਤੋਂ ਜਿਹੜਾ ਅਫਗਾਨਿਸਤਾਨ ਦਾ ਬਾਰਡਰ ਹੈਗਾ ਉਹ ਲੱਗਦਾ ਹੈਗਾ ਤੇ ਜਿਹੜਾ ਪੰਜਗੋਰਾ ਹੈਗਾ ਉਹਦੇ ਜਿਹੜੇ ਜਨੂਬ ਦੇ ਵਿੱਚ ਜਿਹੜਾ ਈਰਾਨ ਦਾ ਬਾਰਡਰ ਹੈਗਾ ਤੇ ਇਹਨਾਂ ਦੇ ਦੋਨਾਂ ਇਲਾਕਿਆਂ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ। ਉਸ ਤੋਂ ਬਾਅਦ ਦਹਿਸ਼ਤਗਰਦਾਂ ਨੇ ਫਾਇਰਿੰਗ ਕਰਕੇ ਤੇ ਚੌਂਕੀਆਂ ਦੇ ਉੱਪਰ FC ਦੀਆਂ ਚੌਂਕੀਆਂ ਦੇ ਉੱਪਰ ਜਿਹੜਾ ਉਹ ਹਮਲਾ ਕਰ ਦਿੱਤਾ। ਤੇ ਅਗਰ ਅਸੀਂ ਗੱਲ ਕਰੀਏ ਕਿ ਇਹਨਾਂ ਹਮਲਿਆਂ ਦੀ ਨੋਈਅਤ ਕੀ ਸੀ ਤੇ ਹੁਣ ਤੱਕ ਬਲੋਚਿਸਤਾਨ ਦੀ ਤਾਰੀਖ ਦਾ ਇਹ ਸਭ ਤੋਂ ਬੁਰਾ ਧਮਾਕਾ ਸੀ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੇ ਵਿੱਚ ਨੁਕਸਾਨ ਹੋਇਆ ਹੈਗਾ। ਬਹੁਤ ਸਾਰੇ ਲੋਕ ਜ਼ਖਮੀ ਹੋਏ ਹੈਗੇ ਨੇ। ਇਰਦ ਗਿਰਦ ਦੀਆਂ ਇਮਾਰਤਾਂ ਦੇ ਇਹ ਸ਼ੀਸ਼ੇ ਵੀ ਟੁੱਟੇ ਹੈਗੇ ਨੇ ਤੇ ਇਸ ਧਮਾਕੇ ਦੀ ਜਿਹੜੀ ਜਿਹਨੂੰ ਕਹਿੰਦੇ ਕਿ ਨੋਈਅਤ ਜਾਂ ਜਿਹਨੂੰ ਕਹਿੰਦੇ ਸ਼ਿੱਦਤ ਜਿਹੜੀ ਹੈਗੀ ਹੈ ਉਹ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਬਲੋਚਿਸਤਾਨ 'ਚ ਜਿੰਨੇ ਵੀ ਧਮਾਕੇ ਹੋਏ ਨੇ ਉਹਨਾਂ ਨਾਲੋਂ ਸਭ ਤੋਂ ਜ਼ਿਆਦਾ ਸ਼ਿੱਦਤ ਵਾਲਾ ਧਮਾਕਾ ਇਹ ਹੈਗਾ ਸੀ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਇਸ ਧਮਾਕੇ ਦਾ ਮਕਸਦ ਕੀ ਸੀ ਜਾਂ ਇਹਨੇ ਕਿੰਨੇ ਕਰਵਾਇਆ ਜਾਂ ਇਹਦੇ ਪਿੱਛੇ ਕਿਹੜੇ ਮੁਹਰਕਾਤ ਸੀ, ਉਹ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ। ਪਹਿਲੇ ਅਸੀਂ ਜਿਹੜੀਆਂ ਇਬਤਦਾਈ ਰਿਪੋਰਟ ਜਿਹੜੀਆਂ ਤਾਜ਼ਾ ਤਰੀਨ ਸੂਰਤ ਹਾਲ ਆ ਪਹਿਲੇ ਉਹਨੂੰ ਡਿਸਕਸ ਕਰ ਲੈਂਦੇ ਹਾਂ। ਤਾਜ਼ਾ ਤਰੀਨ ਸੂਰਤ ਹਾਲ ਦੇ ਮੁਤਾਬਿਕ ਹੁਣ ਤੱਕ ਜਿਹੜੇ ਹੈਗੇ ਜਿੰਨੇ ਵੀ ਦਹਿਸ਼ਤਗਰਦ ਸੀ ਉਹਨਾਂ ਦੇ ਵਿੱਚੋਂ 15 ਜਿਹੜੇ ਮਾਰੇ ਗਏ ਨੇ, ਬਾਕੀ 2 ਜਾਂ 3 ਜਿਹੜੇ ਰਹਿ ਗਏ ਹੈਗੇ ਨੇ। ਇੱਕ ਇਤਲਾਤ ਦੇ ਮੁਤਾਬਿਕ 18 ਦਹਿਸ਼ਤਗਰਦ ਸੀ। 18 ਦਹਿਸ਼ਤਗਰਦਾਂ ਦੇ ਵਿੱਚੋਂ ਉਹਨਾਂ ਨੂੰ ਡਿਵਾਈਡ ਕੀਤਾ ਗਿਆ। ਕੁਛ ਜਿਹੜੇ ਸੀ ਉਹ ਨੌਸ਼ਕੀ ਦੇ ਜਿਹੜੀ FC ਦਾ ਹੈੱਡਕੁਆਟਰ ਹੈਗਾ ਸੀ ਉਹਨੂੰ ਤੇ ਕੁਛ ਜਿਹੜੇ ਪੰਜਗੋਰਾ ਦੇ ਜਿਹੜਾ ਹੈੱਡਕੁਆਟਰ ਹੈਗਾ ਸੀ ਉਹਦੇ ਉੱਤੇ ਹਮਲਾਵਰ ਹੋਏ। ਨੌਸ਼ਕੀ ਦੇ ਵਿੱਚ ਬੜੀ ਸਪੀਡ ਦੇ ਨਾਲ ਜਿਹੜਾ ਉਹਨਾਂ ਨੂੰ ਰਿਸਪੌਂਸ ਨਹੀਂ ਮਿਲਿਆ ਹੈਗਾ ਤੇ ਰੱਦੇ ਅਮਲ ਬੜਾ ਜ਼ਬਰਦਸਤ ਸੀ ਪਾਕ ਫੌਜ ਦਾ ਤੇ ਉਹਦੇ ਨਾਲ ਜਿਹੜਾ ਹੈਗਾ ਉਹ ਜਿਹੜੇ ਜਿੰਨੇ ਵੀ ਦਹਿਸ਼ਤਗਰਦ ਸੀ ਉਹ ਮੌਕੇ ਤੇ ਮਾਰੇ ਗਏ। ਜਦਕਿ ਪੰਜਗੋਰਾ ਜਿਹੜਾ ਹੈਗਾ ਉਹ ਜਿਹੜਾ ਇਲਾਕਾ ਹੈਗਾ ਉਹ ਕੋਇਟਾ ਤੋਂ ਥੋੜਾ ਦੂਰ ਹੈਗਾ। ਕੋਇਟਾ ਚੂੰਕਿ ਬਲੋਚਿਸਤਾਨ ਦਾ ਦਾਰੁਲ ਹੁਕੂਮਤ ਹੈ ਇਸ ਲਈ ਕੁਇਕ ਰਿਸਪੌਂਸ ਉਧਰੋਂ ਨਹੀਂ ਹੋ ਸਕਿਆ। ਇਸ ਲਈ 2 ਤੋਂ 3 ਦਹਿਸ਼ਤਗਰਦ ਜਿਹੜੇ ਹੈਗੇ ਨੇ ਉਹ ਇਲਾਕੇ 'ਚ ਹਲੇ ਵੀ ਮੌਜੂਦ ਨੇ ਤੇ ਕਲੀਅਰੈਂਸ ਜਿਹੜੀ ਉਹ ਨਹੀਂ ਹੋ ਸਕੀ। ਤੇ ਇਬਤਦਾਈ ਰਿਪੋਰਟ ਜਿਹੜੀਆਂ ਸੀ ਉਹਦੇ ਦੇ ਮੁਤਾਬਿਕ ਤੇ ਇੱਕ ਜਿਹੜੇ ਸਾਡਾ ਜਵਾਨ ਸੀ ਉਹ ਸ਼ਹੀਦ ਹੋਇਆ ਸੀ। ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਆਪਰੇਸ਼ਨ ਜਾਰੀ ਰਿਹਾ 14 ਘੰਟੇ ਮੁਸਲਸਲ ਫਾਇਰਿੰਗ ਹੁੰਦੀ ਰਹੀ। 14 ਘੰਟੇ ਦੀ ਫਾਇਰਿੰਗ ਤੋਂ ਬਾਅਦ 14 ਘੰਟੇ ਦੇ ਮੁਕਾਬਲੇ ਤੋਂ ਬਾਅਦ ਹੁਣ ਤੱਕ ਦੀ ਇਤਲਾਤ ਦੇ ਮੁਤਾਬਕ ਜਿਹੜਾ ਉਹ 7 ਫੌਜੀ ਜਿਹੜੇ ਸ਼ਹੀਦ ਹੋ ਗਏ ਨੇ। 4 ਨੌਸ਼ਕੀ ਦੇ ਵਿੱਚ ਤੇ 3 ਜਿਹੜੇ ਉਹ ਪੰਜਗੋਰਾ ਦੇ ਵਿੱਚ ਜਿਹੜੇ ਉਹ ਫੌਜੀ ਸਾਡੇ ਸ਼ਹੀਦ ਹੋਏ ਹੈਗੇ ਨੇ। ਜਦਕਿ ਦਹਿਸ਼ਤਗਰਦ ਜਿਹੜੇ ਹੈਗੇ ਨੇ ਹੁਣ ਤੱਕ ਦੀ ਰਿਪੋਰਟ ਦੇ ਮੁਤਾਬਕ 15 ਦਹਿਸ਼ਤਗਰਦ ਜਿਹੜੇ ਹੈਗੇ ਉਹ ਮਾਰੇ ਗਏ ਨੇ ਤੇ ਉਹਨਾਂ ਦੇ ਵਿੱਚੋਂ 2 ਤੋਂ 3 ਦਹਿਸ਼ਤਗਰਦ ਕਿਹਾ ਜਾ ਰਿਹਾ ਕਿ ਉਹ ਪੰਜਗੋਰਾ ਦੇ ਇਲਾਕੇ 'ਚ ਮੌਜੂਦ ਨੇ ਤੇ ਉਹ ਇਲਾਕਾ ਹਾਲੇ ਤੱਕ ਇਹ ਕਲੀਅਰ ਨਹੀਂ ਹੋਇਆ। ISPR ਦੀ ਰਿਪੋਰਟ ਦੇ ਮੁਤਾਬਕ ਜਿਹੜੇ ਕਨੈਕਸ਼ਨਸ ਜਿਹੜੇ ਹੈਗੇ ਨੇ ਉਹ ਹਸਬੇ ਰਵਾਇਤ ਹਮੇਸ਼ਾ ਦੀ ਤਰ੍ਹਾਂ ਜਿਹੜਾ ਹੈਗਾ ਉਹ ਦੁਸ਼ਮਣ ਮਮਾਲਕ ਜਿਹੜੇ ਹੈਗੇ ਉਹਨਾਂ ਦੇ ਨਾਲ ਇਹ ਸ਼ੋਅ ਕੀਤੇ ਜਾ ਰਹੇ ਨੇ, ਜਿਹਦੇ ਵਿੱਚ ਅਫਗਾਨਿਸਤਾਨ ਵੀ ਸ਼ਾਮਿਲ ਹੈ। ਅਫਗਾਨਿਸਤਾਨ ਦੇ ਨਾਲ ਅਗਰ ਤਾਲੁਕਾਤ ਦੀ ਗੱਲ ਕੀਤੀ ਜਾਵੇ ਤੇ ਅਸੀਂ ਉਹ ਸਾਡੇ ਪ੍ਰਾਈਮ ਮਿਨਿਸਟਰ ਨੇ ਮੋਸਟਲੀ ਜਦੋਂ ਤਾਲਿਬਾਨ ਦੀ ਹੁਕੂਮਤ ਆਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਖੁਸ਼ ਆਇੰਦ ਦੀ ਗੱਲ ਕਰ ਰਹੇ ਸੀ ਕਿ ਇਹ ਤਾਲੁਕਾਤ ਖੁਸ਼ ਆਇੰਦ ਹੀ ਰਹਿਣਗੇ। ਲੇਕਿਨ ਦੂਸਰਾ ਅਗਰ ਰੁਖ ਦੇਖਿਆ ਜਾਵੇ ਤਸਵੀਰ ਦਾ ਤੇ ਵਜ਼ੀਰ ਦਾਖਲਾ ਦੀ ਪ੍ਰੈਸ ਕਾਨਫਰੰਸ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਦਹਿਸ਼ਤਗਰਦ ਹੈ ਉਹ 29% ਇਲਾਕਾ ਜਿੱਥੇ ਬਾੜ ਨਹੀਂ ਲੱਗੀ ਹੋਈ ਉਸ ਬਾੜ ਦੇ ਜ਼ਰੀਏ ਅਫਗਾਨਿਸਤਾਨ ਤੋਂ ਦਹਿਸ਼ਤਗਰਦ ਬਲੋਚਿਸਤਾਨ ਇੰਟਰ ਹੁੰਦੇ ਹੈਗੇ ਨੇ। ਇੰਟਰ ਹੋ ਕੇ ਆਪਣੀ ਕਾਰਵਾਈਆਂ ਕਰਦੇ ਨੇ ਤੇ ਚਲੇ ਜਾਂਦੇ ਨੇ। ਲੇਕਿਨ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਵੀਡੀਓ ਪੈਗਾਮ ਦੇ ਜ਼ਰੀਏ ਜਿਹੜੀ ਹੈਗੀ BLA ਬਲੋਚ ਲਿਬਰੇਸ਼ਨ ਆਰਮੀ, ਜਿਹਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ ਵੀ ਕਹਿੰਦੇ ਹੈਗੇ, ਉਹਨਾਂ ਨੇ ਜ਼ਿੰਮੇਵਾਰੀ ਕਬੂਲ ਕੀਤੀ ਹੈਗੀ ਹੈ ਤੇ ਉਹਨਾਂ ਦੀ ਬ੍ਰਿਗੇਡੀਅਰ ਮਜੀਦ ਜਿਹੜਾ ਹੈਗਾ ਉਹ ਲੀਡ ਕਰ ਰਿਹਾ ਸੀ ਇਸ ਆਪਰੇਸ਼ਨ ਨੂੰ। ਤਾਂ ਕਿਹਾ ਗਿਆ ਕਿ ਬ੍ਰਿਗੇਡੀਅਰ ਮਜੀਦ ਦੇ ਨਾਮ ਤੋਂ ਜਿਹੜਾ ਹੈਗਾ ਆਪਰੇਸ਼ਨ ਕੀਤਾ ਗਿਆ ਤੇ ਇਸ ਆਪਰੇਸ਼ਨ ਨੂੰ ਜਿਹੜਾ ਬਲੋਚ ਲਿਬਰੇਸ਼ਨ ਆਰਮੀ ਜਿਹੜੀ ਹੈਗੀ ਹੈ ਉਹਨਾਂ ਨੇ ਇਹ ਜ਼ਿੰਮੇਵਾਰੀ ਕਬੂਲ ਕੀਤੀ। ਅਗਰ ਅਸੀਂ ਬਲੋਚ ਲਿਬਰੇਸ਼ਨ ਆਰਮੀ ਦੀ ਗੱਲ ਕਰੀਏ ਕੌਣ ਹੈ ਕਿੱਥੋਂ ਆਈ ਹੈ ਤੇ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। 1970 ਦੇ ਵਿੱਚ ਇਹ ਸ਼ੁਰੂ ਹੋਏ ਸੀ ਜਦੋਂ ਇਹਨਾਂ ਦੀ ਮੁਸੱਲਾ ਲੋਕਾਂ ਨੇ ਜ਼ੁਲਫਕਾਰ ਅਲੀ ਭੱਟੋ ਦੇ ਦੌਰ ਦੇ ਵਿੱਚ ਅਫਗਾਨਿਸਤਾਨ 'ਚ ਹਮਲੇ ਕਰਨੇ
ਸ਼ੁਰੂ ਕੀਤੇ ਸੀ, ਲੇਕਿन ਉਸ ਤੋਂ ਬਾਅਦ ਜਦੋਂ ਮਾਰਸ਼ਲ ਲਾ ਲੱਗਾ ਤੇ ਜ਼ਿਆਉਲ ਹਕ ਦੀ ਹੁਕੂਮਤ ਆਈ ਤੇ ਜ਼ਿਆਉਲ ਹਕ ਨੇ ਆ ਕੇ ਤੇ ਇਹਨਾਂ ਦੇ ਜਿਹੜੇ ਰਹਿਨੁਮਾ ਹੈਗੇ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ, ਮੁਜ਼ਾਕਰਾਤ ਕੀਤੇ ਤੇ ਉਸ ਤੋਂ ਬਾਅਦ ਇਹ ਪਾਰਟੀ ਥੋੜੀ ਠੰਡੀ ਪੈ ਗਈ ਸੀ, ਇਹ ਜਮਾਤ ਥੋੜੀ ਠੰਡੀ ਪੈ ਗਈ। ਉਸ ਤੋਂ ਬਾਅਦ ਜਿਹੜਾ ਹੈਗਾ ਸਨ 2000 ਦੇ ਵਿੱਚ ਜਦੋਂ ਬਲੋਚਿਸਤਾਨ ਦੇ ਚੀਫ ਜਸਟਿਸ ਦਾ ਜਿਹੜਾ ਕਤਲ ਹੋਇਆ ਹੈਗਾ, ਉਸ ਕਤਲ ਦੇ ਵਿੱਚ ਇਸੇ ਲਿਬਰੇਸ਼ਨ ਆਰਮੀ ਦੇ ਜਿਹੜੇ ਸਰਬਰਾਹ ਸੀ ਉਹ ਮੀਰ ਬਖਸ਼ ਮਰੀ ਜਿਹੜੇ ਹੈਗੇ ਸੀ ਉਹ ਇਨਵੋਲਵ ਸੀ। ਉਸ ਤੋਂ ਬਾਅਦ ਇਸ ਜਿਹੜੀ ਜਮਾਤ ਹੈਗੀ ਸੀ, ਇਹ ਜਿਹੜੀ ਤਨਜ਼ੀਮ ਹੈਗੀ ਸੀ, ਦੁਬਾਰਾ ਮੁਤਹਰਕ ਹੋ ਗਈ, ਦੁਬਾਰਾ ਐਕਟਿਵ ਹੋ ਗਈ। ਫਿਰ ਇਹਨਾਂ ਨੇ ਜਿਹੜਾ ਪੇ ਦਰ ਪੇ ਬਹੁਤ ਸਾਰੇ ਮੋਸਟਲੀ ਜਿਹੜੇ ਹੈਗੇ ਇਹਨਾਂ ਨੇ ਫਿਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤੇ 2008 ਦੇ ਵਿੱਚ ਹਕੂਮਤ ਪਾਕਿਸਤਾਨ ਨੇ ਇਸ ਤਨਜ਼ੀਮ ਨੂੰ ਕਾਲਾਦਮ ਕਰਾਰ ਦੇ ਦਿੱਤਾ ਤੇ ਇਹਨਾਂ ਦੇ ਉੱਪਰ ਦਹਿਸ਼ਤਗਰਦੀ ਦਾ ਇੱਕ ਮੁਕੰਮਲ ਟੈਗ ਲੱਗ ਗਿਆ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਸਭ ਤੋਂ ਕਿਸੇ ਵੀ ਤਨਜ਼ੀਮ ਦਾ ਜਾਂ ਕਿਸੇ ਵੀ ਕਾਲਾਦਮ ਤਨਜ਼ੀਮ ਦਾ ਜਿਹੜਾ ਸਭ ਤੋਂ ਸਿਆਹ ਤੇ ਸਭ ਤੋਂ ਖਤਰਨਾਕ ਚੀਜ਼ ਹੁੰਦੀ ਹੁੰਦਾ ਖੁਦਕਸ਼ ਹਮਲਾ, ਕਿਉਂਕਿ ਖੁਦਕਸ਼ ਹਮਲੇ ਵਾਲੀਆਂ ਜਿਹੜੀਆਂ ਵੀ ਕਾਲਾਦਮ ਤਨਜ਼ੀਮਾਂ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਤੇ ਖੁਦਕਸ਼ ਹਮਲੇ ਦਾ ਆਗਾਜ਼ ਇਹਨਾਂ ਨੇ 2018 'ਚ ਕੀਤਾ ਜਦੋਂ ਕਰਾਚੀ ਦੇ ਵਿੱਚ ਚੀਨੀ ਕੌਂਸਲਖਾਨੇ ਦੇ ਸਾਹਮਣੇ ਇਹਨਾਂ ਨੇ ਜਿਹੜਾ ਖੁਦਕਸ਼ ਧਮਾਕਾ ਕੀਤਾ ਹੈਗਾ ਸੀ। ਉਸ ਤੋਂ ਬਾਅਦ ਕਰਾਚੀ ਤੋਂ ਬਾਅਦ ਇਹਨਾਂ ਨੇ ਫਿਰ ਗਵਾਦਰ ਦੇ ਵਿੱਚ ਜਿਹੜਾ ਹੈਗਾ ਇੱਕ ਧਮਾਕਾ ਉੱਥੇ ਕੀਤਾ ਸੀ ਪੈਕ ਦੇ ਕਰੀਬ। ਤੇ ਅਗਰ ਮਕਸਦ ਦੇਖਿਆ ਜਾਵੇ ਤਾਂ ਮਕਸਦ ਬੜਾ ਸਟ੍ਰੇਟ ਫਾਰਵਰਡ ਹੈਗਾ ਕਿ ਕਿਸੇ ਵੀ ਮੁਲਕ ਦੇ ਵਿੱਚ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਜਦੋਂ ਵੀ ਕੋਈ ਦਹਿਸ਼ਤਗਰਦੀਆਂ ਕਾਰਵਾਈਆਂ ਹੁੰਦੀਆਂ ਹੈਗੀਆਂ ਤੇ ਉਹਦੇ ਵਿੱਚ ਹਕੂਮਤ ਜਿਹੜੀ ਹੁੰਦੀ ਹੈਗੀ, ਜਿਹੜੇ ਉਸ ਇਲਾਕੇ ਦੀ ਇਮੇਜ ਹੁੰਦਾ ਹੈ, ਸਾਖ ਹੁੰਦਾ ਹੈ, ਉਹਨੂੰ ਮੁਤਾਸਰ ਕਰਨਾ ਹੁੰਦਾ ਹੈ, ਹੋਰ ਉਸ ਤੋਂ ਇਲਾਵਾ ਕੋਈ ਮਕਸਦ ਨਹੀਂ ਹੁੰਦਾ ਹੈਗਾ। ਲੇਕਿਨ ਇਹ ਜਿਹੜੀ ਜਮਾਤ ਹੈਗੀ ਹੈ ਬਲੋਚ ਲਿਬਰੇਸ਼ਨ ਆਰਮੀ, ਇਹ ਜਿਹੜੀ ਹੁਣ ਇਹਨਾਂ ਨੇ ਰੀਸੈਂਟਲੀ ਹਮਲੇ ਕਰ ਰਹੇ ਨੇ ਉਹ ਮੋਸਟਲੀ ਜਿਹੜਾ ਫੌਜ ਦੇ ਉੱਪਰ ਹੈਗੇ ਨੇ, ਪਾਕਿਸਤਾਨ ਦੀ ਸਾਲਮੀਅਤ ਦੇ ਉੱਪਰ ਹੈਗੇ ਨੇ। ਤੇ ਹੁਣ ਤੱਕ ਜਿਹੜਾ ਹੈਗਾ ਉਹ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ, ਇੰਟੈਲੀਜੈਂਸ ਰਿਪੋਰਟਸ ਜਿਹੜੀਆਂ ਆ ਰਹੀਆਂ ਨੇ, ਉਹਨਾਂ 'ਚ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਕਨੈਕਸ਼ਨ ਹੈਂਡਲਰਸ ਜਿਹੜੇ ਉਹ ਸਾਡੇ ਹਮਸਾਇਆ ਦੇ ਵਿੱਚ ਹੀ ਸ਼ੋਅ ਹੋ ਰਹੇ ਨੇ, ਹਮਸਾਇਆ ਮਮਾਲਿਕ 'ਚ ਸ਼ੋਅ ਹੋ ਰਹੇ ਨੇ। ਤੇ ਉਹ ਹਮਸਾਇਆ ਮਮਾਲਿਕ 'ਚ ਪਾਕਿਸਤਾਨ ਦੇ ਨਾਲ ਈਰਾਨ ਹੈਗਾ ਜੇ, ਅਫਗਾਨਿਸਤਾਨ ਹੈਗਾ ਜੇ, ਚੀਨ ਹੈਗਾ ਜੇ, ਉਸ ਤੋਂ ਬਾਅਦ ਇੰਡੀਆ ਹੈਗਾ ਜੇ। ਤੇ ਇਹਨਾਂ ਮਮਾਲਿਕ ਦੇ ਨਾਲ ਉਹ ਰਾਬਤੇ ਜਿਹੜੇ ਹੈਗੇ ਨੇ ਉਹ ਦਹਿਸ਼ਤਗਰਦਾਂ ਦੇ BLA ਦੇ ਬਲੋਚ ਲਿਬਰੇਸ਼ਨ ਆਰਮੀ ਦੇ ਉਹਨਾਂ ਦੇ ਨਾਲ ਤਾਲੁਕਾਤ ਹੈਗੇ ਨੇ, ਉਹਨਾਂ ਦੇ ਨਾਲ ਕਨੈਕਸ਼ਨ ਹੈਗੇ ਨੇ, ਜਿਹਦੀ ਵਜ੍ਹਾ ਤੋਂ ਇਹ ਜਿਹੜੇ ਹਮਲਿਆਂ ਦੇ ਵਿੱਚ ਉਹਨਾਂ ਨੂੰ ਮਦਦ ਮਿਲਦੀ ਹੈਗੀ। ਸਹੂਲਤਕਾਰ ਜਿਹੜੇ ਹੈਗੇ ਨੇ ਉਹ ਇਰਦ ਗਿਰਦ ਦੇ ਇਲਾਕੇ ਦੇ ਲੋਕ ਹੈਗੇ ਨੇ। ਜਦਕਿ ਜਿਹੜੇ ਅਗਰ ਮੁਕਾਮੀ ਸਹਾਫੀਆਂ ਦੀ ਗੱਲ ਕੀਤੀ ਜਾਵੇ, ਜਿਹੜੀ ਸਾਡੇ ਉਹਨਾਂ ਦੇ ਬਲੋਚਿਸਤਾਨ ਦੇ ਮੁਕਾਮੀ ਸਹਾਫੀਆਂ ਦੇ ਨਾਲ ਗੱਲ ਹੋਈ ਹੈ, ਉਹਨਾਂ ਦਾ ਕਹਿਣਾ ਇਹ ਸੀ ਕਿ ਧਮਾਕੇ ਤੋਂ ਬਾਅਦ ਸਾਰੇ ਕਾਰੋਬਾਰੀ ਮਰਾਕਜ਼ ਜਿਹੜੇ ਹੈਗੇ ਉਹ ਬੰਦ ਹੋ ਗਏ। ਉਸ ਤੋਂ ਬਾਅਦ ਕੋਈ ਵੀ ਸਰਗਰਮੀ ਨਹੀਂ ਹੋਈ ਹੈਗੀ, ਸਕੂਲਸ ਵਗੈਰਾ ਬੰਦ ਹੋ ਗਏ ਨੇ, ਕਾਲਜ ਯੂਨੀਵਰਸਿਟੀਆਂ ਵਗੈਰਾ ਜਿਹੜਾ ਹੈਗੀਆਂ ਉਹ ਨਹੀਂ ਖੁੱਲੀਆਂ ਹੈਗੀਆਂ। ਮੁਕਾਮੀ ਸਹਾਫੀ ਇੱਕ ਜਿਹੜੇ ਬੜੇ ਸੀਨੀਅਰ ਸਹਾਫੀ ਨੇ, ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਐਸਾ ਧਮਾਕਾ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੌਫੋ ਹਿਰਾਸ ਪੈਦਾ ਹੋ ਗਿਆ। ਮੁਖਤਲਿਫ ਕਿਸਮ ਦੀਆਂ ਅਫਵਾਹਾਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਗਈਆਂ ਸੋਸ਼ਲ ਮੀਡੀਆ ਦੇ ਉੱਪਰ, ਲੇਕਿਨ ਬੜੀ ਕੁਇਕ ਤਰੀਕੇ ਦੇ ਨਾਲ ਪਾਕ ਫੌਜ ਨੇ ਇਹਨੂੰ ਜਿਹੜਾ ਸੰਭਾਲਿਆ ਹੈਗਾ, ਸੰਭਾਲ ਕੇ ਤੇ ਲੋਕਾਂ ਨੂੰ ਇੱਕ ਟਵੀਟ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਨਿਊਜ਼ ਕਾਨਫਰੰਸ ਦੇ ਜ਼ਰੀਏ ਇਹ ਬੜਾ ਵਾਜ਼ਿਹ ਪੈਗਾਮ ਦਿੱਤਾ ਗਿਆ ਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈਗਾ। ਜਿਹੜੇ ਫੌਜੀ ਅਹਿਲਕਾਰ ਸੀ ਉਹ ਹੁਣ ਤੱਕ ਜਿਹੜੇ ਉਹ 7 ਸ਼ਹੀਦ ਹੋਏ ਹੈਗੇ ਨੇ। ਇਸ ਤੋਂ ਇਲਾਵਾ ਕੋਈ ਵੀ ਆਮ ਸ਼ਹਿਰੀ ਜਿਹੜਾ ਹੈਗਾ ਉਹ ਜਿਹੜਾ ਖੁਸ਼ਕਿਸਮਤੀ ਦੇ ਨਾਲ ਹਾਲੇ ਤੱਕ ਇਸ ਹਮਲੇ ਦੇ ਵਿੱਚ ਜਿਹੜਾ ਮਹਿਫੂਜ਼ ਰਿਹਾ ਹੈਗਾ। ਜੀ ਨਾਸਿਰ ਜੀ, ਗੱਲ ਕਰਦੇ ਤੁਹਾਡੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਦੀ, ਕਿਉਂਕਿ ਪਾਕਿਸਤਾਨ ਬਲੋਚਿਸਤਾਨ ਦੇ ਵਿੱਚ ਕਾਫੀ ਵੱਡੇ ਤਰੀਕੇ ਨਾਲ ਹਮਲੇ ਹੋਏ ਨੇ, ਪਰ ਇਹਨਾਂ ਦੇ ਵਿਚਕਾਰ ਹੀ ਇਹ ਤੁਹਾਡੇ ਪ੍ਰਧਾਨ ਮੰਤਰੀ ਚੀਨ ਦਾ ਦੌਰਾ ਕਰਨ ਗਏ ਨੇ। ਕੋਈ ਖਾਸ ਮਕਸਦ ਹੈ ਇਸ ਪਿੱਛੇ? ਹਾਂਜੀ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਵੀ ਇਸ ਹਮਲੇ ਦੀ ਜਿਹੜੀ ਹੈਗੀ ਉਹ ਭਰਪੂਰ ਮਜ਼ੰਮਤ ਕੀਤੀ ਹੈਗੀ ਸੀ, ਲੇਕਿਨ ਉਹ ਜਿਹੜਾ ਹੈਗਾ ਸੀ ਉਹ ਦੌਰੇ ਤੇ ਨਿਕਲ ਗਏ ਸੀ। ਉਹਨਾਂ ਦਾ 4 ਰੋਜ਼ਾ ਦੌਰਾ ਹੈ, 2 ਤਾਰੀਖ ਤੋਂ ਲੈ ਕੇ ਤੇ 6 ਤਾਰੀਖ ਤੱਕ ਜਿਹੜਾ ਉਹ ਚੀਨ ਦੇ ਵਿੱਚ ਇਹ 4 ਰੋਜ਼ਾ ਦੌਰਾ ਹੈਗਾ। ਬਜ਼ਾਹਰ ਤੇ ਇਹੀ ਲੱਗ ਰਿਹਾ ਕਿ ਇਹ ਦੌਰਾ ਜਿਹੜਾ ਹੈਗਾ ਇਹਦੇ ਮਕਾਸਦ ਜਿਹੜੇ ਹੈਗੇ ਨੇ ਦੋਨਾਂ ਮੁਲਕਾਂ ਦੇ ਨਾਲ ਇੱਕ ਫਰੈਂਡਲੀ ਟ੍ਰੇਡ ਹੈਗੇ ਨੇ, ਜਿਹਨੂੰ ਤਜਾਰਤ ਕਹਿੰਦੇ ਹੈਗੇ ਨੇ ਉਹ ਵੇ। ਲੇਕਿਨ ਅਗਰ ਅਸੀਂ ਗੱਲ ਕਰੀਏ ਪਿਛਲੇ 7 ਦੌਰੇ ਜਿਹੜੇ ਖਾਨ ਸਾਹਿਬ ਨੇ ਕੀਤੇ ਹੈਗੇ ਨੇ ਮੁਸਲਸਲ ਗੈਰ ਮੁਲਕੀ 7 ਦੌਰੇ, ਉਹਨਾਂ 7 ਦੌਰਿਆਂ ਦੇ ਉੱਪਰ ਬਹੁਤ ਜ਼ਿਆਦਾ ਤਨਕੀਦ ਹੋ ਰਹੀ ਹੈਗੀ ਹੈ ਕਿ ਇੱਕ ਵਾਰਮ ਵੈਲਕਮ ਨਹੀਂ ਕੀਤਾ ਜਾਂਦਾ ਹੈਗਾ ਖਾਨ ਸਾਹਿਬ ਨੂੰ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜਿਹੜਾ ਹੈਗਾ ਕੋਈ ਉਹਨਾਂ ਦਾ ਹਕੂਮਤੀ ਅਹੁਦੇਦਾਰ ਲੈਣ ਨਹੀਂ ਆਉਂਦਾ ਹੈਗਾ, ਜਿਹਦੇ ਤੋਂ ਇਹ ਤਾਸੁਰ ਜਾਂਦਾ ਹੈਗਾ, ਜਿਹਦੇ ਤੋਂ ਇਹ ਜਿਹੜਾ ਇੰਪੈਕਟ ਜਾਂਦਾ ਹੈਗਾ ਕਿ ਜਦੋਂ ਉਹ ਜਿਹੜਾ ਆ ਰਹੇ ਨੇ ਜਾਂ ਫਿਰ ਉਹ ਕੋਈ ਕਰਜ਼ ਲੈਣ ਆ ਰਹੇ ਨੇ ਜਾਂ ਕੋਈ ਮਦਦ ਮੰਗਣ ਆ ਰਹੇ, ਇਸ ਲਈ ਉਹਨਾਂ ਨੂੰ ਵਾਰਮ ਵੈਲਕਮ ਨਹੀਂ ਕੀਤਾ ਜਾ ਰਿਹਾ। ਲੇਕਿਨ ਜਿਹੜਾ ਇਹ ਦੌਰਾ ਹੈਗਾ ਇਹਦੇ ਵਿੱਚ ਜਿੰਨੇ ਵੀ ਰਿਸਰਚਰ ਨੇ ਜਾਂ ਜਿੰਨੇ ਵੀ TV ਰਿਪੋਰਟਰਸ ਨੇ ਜਾਂ ਜਿੰਨੇ ਵੀ ਮੀਡੀਆ ਪਰਸਨਸ ਨੇ, ਉਹਨਾਂ ਦਾ ਇਹ ਕਹਿਣਾ ਕਿ ਇਸ ਦੌਰੇ ਦਾ ਖਾਲਿਸਤਾਨ ਮਕਸਦ ਜਿਹੜਾ ਹੈਗਾ ਉਹ ਚਾਈਨਾ ਨੂੰ ਇਹ ਰਿਅਲਾਈਜ਼ ਕਰਵਾਉਣਾ ਹੈਗਾ ਕਿ ਸਾਡੀ ਜਿਹੜੀ ਤੁਹਾਡੇ ਨਾਲ ਦੋਸਤੀ ਹੈਗੀ ਹੈ ਉਹ ਅਸੀਂ ਜਿਹੜਾ ਉਹਨੂੰ ਲੈ ਕੇ ਚੱਲਣਾ ਚਾਹੁੰਦੇ ਨੇ ਤੇ ਇਸ ਵਕਤ ਅਸੀਂ ਜਿਹੜਾ ਹੈਗਾ ਉਹ ਮੁਸ਼ਕਿਲ ਹਾਲਾਤ ਦੇ ਵਿੱਚ ਚੱਲ ਰਹੇ ਹੈਗੇ ਤੇ ਇਸ ਲਈ ਸਾਡੇ ਨਾਲ ਅਗਰ ਤੁਸੀਂ ਉਹ ਕਰਜ਼ ਵਾਲਾ ਜਿਹੜਾ ਮਾਮਲਾ ਹੈਗਾ ਉਹ ਤੇ ਨਹੀਂ, ਲੇਕਿਨ ਜਿਹੜੇ ਦੂਸਰੇ ਮਾਮਲਾਤ ਹੈਗੇ ਉਹਨੂੰ ਲੈ ਕੇ ਚੱਲਿਆ ਜਾਵੇ। ਉਹ ਦੂਸਰੇ ਮਾਮਲਾਤ ਇਸ ਤੋਂ ਜ਼ਾਹਰ ਹੋ ਸਕਦਾ ਕਿ ਖਾਨ ਸਾਹਿਬ ਦੇ ਨਾਲ ਜਿਹੜਾ ਹੈਗਾ ਉਹ ਸਾਡਾ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ, ਉਸ ਤੋਂ ਬਾਅਦ ਸਾਡੇ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਹੈਗੇ ਨੇ ਫਵਾਦ ਚੌਧਰੀ, ਉਸ ਤੋਂ ਬਾਅਦ
ਜਿਹੜਾ ਡਿਵੈਲਪਮੈਂਟ ਦੇ ਮਿਨਿਸਟਰ ਹੈਗੇ ਨੇ ਅਸਦ ਉਮਰ ਸਾਹਿਬ, ਉਸ ਤੋਂ ਬਾਅਦ ਸ਼ੌਕਤ ਤਰੀਨ ਇਕਨੋਮੀ ਦੇ, ਤੇ ਇਹ ਸਾਰੇ ਲੋਕ ਨਾਲ ਮੌਜੂਦ ਨੇ, ਜਿੱਥੋਂ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਇਹ ਜਿੰਨੇ ਵੀ ਵਜ਼ੀਰ ਜਾਂ ਜਿੰਨੇ ਵੀ ਆਪਣੇ ਆਪਣੇ ਸ਼ੋਬੇ ਦੇ ਅਹੁਦੇਦਾਰਾਂ ਜਿਹੜੇ ਹੈਗੇ ਨੇ ਨਾਲ ਗਏ ਨੇ, ਇਹਨਾਂ ਦਾ ਮਕਸਦ ਇਹ ਹੈਗਾ ਕਿ ਉਹ ਜਿਹੜੇ ਚਾਈਨਾ ਦੇ ਨਾਲ ਜਿਹੜੇ ਤਾਲੁਕਾਤ ਹੈਗੇ ਨੇ, ਬਿਹਤਰੀਨ ਤਾਲੁਕਾਤ ਹੈਗੇ ਨੇ, ਉਹਨਾਂ ਨੂੰ ਬਰੋਕਾਰ ਲਾਉਂਦੇ ਹੋਏ, ਉਹਨਾਂ ਨੂੰ ਇਸਤੇਮਾਲ ਕਰਦੇ ਹੋਏ, ਯੂਜ਼ ਕਰਦੇ ਹੋਏ ਉਹਨਾਂ ਨੂੰ ਚਾਈਨਾ ਨੂੰ ਇਹ ਇਨਸਿਸਟ ਕੀਤਾ ਜਾਵੇ, ਉਹਨਾਂ 'ਤੇ ਜ਼ੋਰ ਦਿੱਤਾ ਜਾਵੇ ਕਿ ਸਾਡੇ ਨਾਲ ਜਿਹੜਾ ਤੁਸੀਂ ਹੈਗਾ ਇਕਨੋਮੀ ਜਿਹੜੀ ਹੈਗੀ ਆ ਉਹ ਤੁਸੀਂ ਸਾਡੇ ਨਾਲ ਸਟੇਬਲ ਕਰਕੇ ਤੇ ਪਾਕਿਸਤਾਨ ਦਾ ਜਿਹੜਾ ਇਮੇਜ ਹੈਗਾ ਜਿਹੜਾ ਇਸ ਵਕਤ ਡਾਊਨ ਹੋ ਰਿਹਾ ਮੈਸ਼ੀਅਤ ਦੇ ਹਵਾਲੇ ਨਾਲ ਉਹਨੂੰ ਸਟੇਬਲ ਕੀਤਾ ਜਾਵੇ। ਤੇ ਇਹ ਵੀ ਕਿਹਾ ਜਾ ਰਿਹਾ ਕਿ ਵਿੰਟਰ ਓਲੰਪਿਕਸ ਜਿਹੜੀਆਂ ਹੈਗੀਆਂ ਨੇ 2022 ਉਹਦੇ ਵਿੱਚ ਸ਼ਿਰਕਤ ਵੀ ਕਰਨੀ ਹੈ ਖਾਨ ਸਾਹਿਬ ਨੇ, ਤੇ ਉਹਦਾ ਕੋਈ ਇਫਤਤਾਹ ਜਿਹੜਾ ਹੈਗਾ ਉਹ ਵੀ ਉਹਨਾਂ ਨੇ ਜਿਹੜਾ ਉਹ ਵਿੰਟਰ ਓਲੰਪਿਕਸ ਦਾ ਕਰਨਾ ਹੈਗਾ। ਉਸ ਤੋਂ ਇਲਾਵਾ ਜਿਹੜਾ CPEC ਹੈਗਾ ਜਿਹਨੂੰ ਅਸੀਂ ਗੇਮ ਚੇਂਜਰ ਕਹਿ ਰਹੇ ਬੜੀ ਦੇਰ ਤੋਂ, ਉਹਦੇ ਮਾਮਲਾਤ ਦੇ ਉੱਪਰ ਵੀ ਗੱਲਬਾਤ ਕਰਨੀ ਹੈਗੀ, ਕਿਉਂਕਿ CPEC ਦੇ ਜਿਹੜੇ ਅਸਿਸਟੈਂਟ ਆਫਿਸਰ ਹੈਗੇ ਨੇ ਉਹ ਵੀ ਨਾਲ ਨੇ, ਤੇ ਉਹ CPEC ਦੇ ਉੱਪਰ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈਗਾ ਉਹਦੇ ਉੱਪਰ ਵੀ ਜਿਹੜਾ ਹੈਗਾ ਉਹਨਾਂ ਨੇ ਗੁਫ਼ਤਗੂ ਕਰਨੀ ਹੈਗੀ ਆ। ਉਹਦੇ ਹੁਣ ਤੱਕ ਕੀ ਜਿਹੜੇ ਹਤਮੀ ਤੌਰ ਤੇ ਕਿੱਥੇ ਪਹੁੰਚਿਆ ਹੈਗਾ CPEC, ਤੇ ਉਹ CPEC ਦੇ ਕਿਹੜੇ ਮਰਾਹਲ ਹਲੇ ਰਹਿੰਦੇ ਹੈਗੇ ਨੇ, ਕਿਉਂਕਿ ਜਦੋਂ ਲਾਸਟ ਗਵਰਨਮੈਂਟ ਦੇ ਵਿੱਚ ਤਕਰੀਬਨ CPEC ਦਾ ਜਿਹੜਾ ਕੰਮ ਹੈਗਾ ਸੀ ਉਹ 50% ਤੋਂ ਜ਼ਿਆਦਾ ਹੋ ਚੁੱਕਿਆ ਸੀ, ਲੇਕਿਨ ਜਦੋਂ ਇਹ ਗਵਰਨਮੈਂਟ ਆਈ ਤਾਂ ਉਸ ਤੋਂ ਬਾਅਦ ਉਹ CPEC ਦਾ ਕੰਮ ਬਹੁਤ ਜ਼ਿਆਦਾ ਰੁਕ ਗਿਆ, ਜਿਹੜਾ ਅੱਗੇ ਨਹੀਂ ਵੱਧ ਸਕਿਆ ਹੈਗਾ, ਤੇ ਤਕਰੀਬਨ 3.5 ਸਾਲ ਗੁਜ਼ਰਨ ਤੋਂ ਬਾਅਦ ਵੀ ਹਲੇ ਤੱਕ ਉਸ ਦੇ ਵਿੱਚ ਕੋਈ ਜਿਹੜੇ ਹੈਗੇ ਇੰਪਰੂਵਮੈਂਟ ਜਾਂ ਤੁਸੀਂ ਕਹਿੰਦੇ ਹੋ ਕਿ ਬੜੀ ਸਪੀਡ ਦੇ ਨਾਲ ਜਿਹੜਾ ਕੰਮ ਆ ਉਹ ਨਹੀਂ ਹੋ ਸਕਿਆ। ਤੇ ਇਸ ਲਈ CPEC ਦਾ ਜਿਹੜਾ ਹੈਗਾ ਉਹ ਵੀ ਮੁੱਦਾ ਇਹਦੇ ਵਿੱਚ ਛਿੜਿਆ ਜਾਏਗਾ, ਉਹਦੇ ਉੱਤੇ ਵੀ ਗੱਲ ਹੋਏਗੀ। ਉਸ ਤੋਂ ਇਲਾਵਾ ਇਕਨੋਮੀ ਦੇ ਲਿਹਾਜ਼ ਨਾਲ, ਟ੍ਰੇਡ ਦੇ ਲਿਹਾਜ਼ ਨਾਲ ਉੱਤੇ ਵੀ ਗੱਲ ਕੀਤੀ ਜਾਵੇਗੀ ਕਿ ਪਾਕਿਸਤਾਨ ਦੀ ਚਾਈਨਾ ਦੇ ਨਾਲ ਤਜਾਰਤ ਹੈਗੀ ਉਹਨੂੰ ਜ਼ਿਆਦਾ ਫਰੈਂਡਲੀ ਬਣਾਇਆ ਜਾਵੇ, ਤੇ ਉਹਨੂੰ ਫਿਰ ਉਸ ਤੋਂ ਬਾਅਦ ਇੱਕ ਜਿਹੜਾ ਸਭ ਤੋਂ ਮੇਜਰ ਚੀਜ਼ ਹੈਗੀ ਆ ਉਹ ਇਹ ਵੇ ਕਿ ਜਿਹੜੀ ਮੀਡੀਆ ਦੇ ਹਵਾਲੇ ਨਾਲ, ਕਿਉਂਕਿ ਇਨਫੋਰਮੇਸ਼ਨ ਮਿਨਿਸਟਰ ਜਿਹੜੇ ਉਹ ਵੀ ਨਾਲ ਹੈਗੇ ਸੀ, ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਮੀਡੀਆ ਦੇ ਹਵਾਲੇ ਨਾਲ ਕੁਝ ਐਸੇ ਕੋਰਸਿਸ ਹੈਗੇ ਨੇ ਜਿਹੜੇ ਅਸੀਂ ਚਾਈਨਾ ਤੇ ਪਾਕਿਸਤਾਨ ਦੇ ਨਾਲ ਮਿਲ ਕੇ ਉਹ ਕਰਵਾਉਣਾ ਚਾਹ ਰਹੇ ਤਾਂ ਕਿ ਪਾਕਿਸਤਾਨ ਤੇ ਚਾਈਨਾ ਦੇ ਜਿੰਨੇ ਵੀ ਮੀਡੀਆ ਪਰਸਨ ਦੇ ਸਟੂਡੈਂਟਸ ਹੈਗੇ ਨੇ ਮੈਸ ਕਮਿਊਨੀਕੇਸ਼ਨ ਦੇ ਉਹਨਾਂ ਨੂੰ ਕੋਈ ਫਾਇਦਾ ਹੋ ਸਕੇ। ਲੇਕਿਨ ਅਗਰ ਇਸ ਦੌਰੇ ਨੂੰ ਓਵਰਆਲ ਦੇਖਿਆ ਜਾਵੇ, ਇਸ ਟੂਰ ਨੂੰ ਓਵਰਆਲ ਦੇਖਿਆ ਜਾਵੇ, ਤੇ ਇਹਦਾ ਖਾਲਿਸਤਾਨ ਮਕਸਦ ਇਹੀ ਹੈਗਾ ਕਿ ਅਸੀਂ ਜਿਹੜਾ ਸਾਡੀ ਮੁਆਸ਼ੀਅਤ ਡਾਊਨ ਹੋ ਰਹੀ ਹੈ ਉਹਨੂੰ ਥੋੜਾ ਸਟੇਬਲ ਕਰਨ ਵਾਸਤੇ ਚਾਈਨਾ ਦੀ ਮਦਦ ਲਈ ਜਾਵੇ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਨਾਸਿਰ ਅਲੀ ਜੀ, ਮਿਲਦੇ ਹਾਂ ਜੀ ਕੱਲ ਨੂੰ। ਥੈਂਕ ਯੂ ਜੀ ਤੁਹਾਡਾ, ਬਹੁਤ ਸ਼ੁਕਰੀਆ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਦੇਖਦੇ ਰਹੋ ਇੰਡਸ TV ਨਵੀਆਂ ਅਪਡੇਟਸ ਦੇ ਲਈ। ਧੰਨਵਾਦ ਤੁਹਾਡਾ।